ਪਿੰਡ ਦਾ ਚੌਰ ਹੀ ਮਰ ਗਿਆ। ਉਹ ਚੌਰ ਦੀ ਔਲਾਦ ਕੋਈ ਨਹੀਂ ਸੀ। ਪਿੰਡ ਦੇ ਸਾਰੇ ਇਕੱਠੇ ਬਹਿ ਕੇ ਸੋਚਿਆ ਵੀ ਹੁਣ ਇਸ ਤਰ੍ਹਾਂ ਕਰੀਏ, ਜਿਹੜਾ ਬਾਹਰੋਂ ਅਜਨਬੀ ਸਵੇਰੇ ਆਵੇ ਨਾ, ਪਹਿਲੋਂ ਸਭ ਤੋਂ ਪਹਿਲੋਂ ਫੜ ਕੇ ਤੇ ਉਹਨੂੰ ਪਿੰਡ ਦਾ ਚੌਰ ਹੀ ਬਣਾ ਦਈਏ, ਪਿੰਡ ਦਾ ਸਰਬਰਾਹ ਮੁਕਰਰ ਕਰ ਦਈਏ। ਉਹ ਇਸੇ ਤਰ੍ਹਾਂ ਹੀ ਕੋਈ ਚੋਰ ਡਾਕੂ ਸੀ, ਉਹ ਭੱਜਿਆ ਆਉਂਦਾ ਸੀ। ਉਹ ਆਪਣੇ ਦਿਲੋਂ ਕੋਈ ਡਕੈਤੀ ਮਾਰਨ ਵਾਸਤੇ ਭੱਜਿਆ ਹੁੰਦਾ, ਪਿੰਡ ਦੇ ਫੜ ਕੇ ਤੇ ਉਹਨੂੰ ਚੌਰ ਹੀ ਬਣਾ ਲਿਆ। ਉਹਨੂੰ ਚੋਰ ਨੂੰ ਕੀ ਚਾਹੀਦਾ ਸੀ? ਉਹਨੂੰ ਇਸ ਤਰ੍ਹਾਂ ਵੀ ਉਹਨੇ ਚੋਰੀ ਜਿਹੜੀ ਸ਼ਾ ਕਰਨੀ ਸੀ, ਉਹ ਪਿੰਡ ਦੇ ਸਾਰੇ ਲੋਕ ਆਪਣਾ ਮਾਲ, ਸੋਨਾ, ਜ਼ੇਵਰ, ਪੈਸਾ ਸਾਰੇ ਉਹਨੂੰ ਲਿਆਣ ਕੇ ਦਿੰਦੇ ਹਨ। ਉਹ ਟਿਕਾਣੇ ਲਾਈ ਜਾਂਦਾ ਸੀ, ਆਪਣਾ ਕਿਤੇ ਬਾਹਰ ਲੈ ਜਾਂਦਾ ਸੀ, ਗਾਇਬ ਘਰ ਹੁੰਦਾ ਸੀ। ਉਹ ਇਸੇ ਤਰ੍ਹਾਂ ਉਹਦਾ ਨਿਜ਼ਾਮ ਚੱਲਦਾ ਰਿਹਾ। ਉਹਦੇ ਅੱਗੇ ਕੋਈ ਬੰਦਾ ਵੀ ਨਾ ਪਿੰਡ 'ਚੋਂ ਕੂਵੇ ਕਰੇ। ਇੱਕ ਬੰਦਾ ਸੀ, ਉਹ ਪਿੰਡ 'ਚੋਂ ਕਿਤੇ ਮੁੰਡਾ ਪੜ੍ਹਿਆ ਲਿਖਿਆ ਸੀ, ਬਾਹਰ ਦੁਨੀਆ ਘੁੰਮਣ ਗਿਆ ਸੀ। ਜਦੋਂ ਦੁਨੀਆ ਤੋਂ ਘੁੰਮ ਕੇ ਫਿਰ ਕੇ ਵਾਪਸ ਆਇਆ ਨਾ, ਉਹਨੇ ਆਣ ਕੇ ਆਖਿਆ ਜਿਹੜਾ ਆਪਣੇ ਪਿੰਡ ਦਾ ਚੌਰ ਹੀ ਬਣਿਆ ਨਾ, ਜਿਹੜਾ ਆਪਣਾ ਸਰਬਰਾ ਹੈ, ਇਹ ਆਪਣਾ ਮਾਲ ਚੋਰੀ ਕਰਕੇ ਤੇ ਬਾਹਰ ਕਿਤੇ ਖੜਦਾ ਪਿਆ, ਸਾਨੂੰ ਇਹ ਦਾਲ ਆਣ ਡਿਆ ਤੇ ਆਪਾਂ ਇਹਦੇ ਬਾਰੇ ਕੋਈ ਸੋਚੀਏ। ਪਿੰਡ ਦੇ ਦੂ ਸਿਆਣਿਆਂ ਨੇ ਉਹਦੀ ਗੱਲ ਸੁਣੀ ਤੇ ਉਹ ਦੋਵੇਂ ਸਿਆਣੇ ਪਿੰਡ ਦੇ ਚੌਰ ਹੀ ਕੋਲ ਚਲੇ ਗਏ। ਉਹਨਾਂ ਕਿਹਾ ਤੂੰ ਇੰਝ ਕਰਨਾ, ਸਾਡਾ ਮਾਲ ਚੁੱਕ ਕੇ ਤੇ ਤੂੰ ਬਾਹਰ ਘੱਲਣ ਡਿਆ ਵਾ, ਸਾਡਾ ਤੂੰ ਬੇਈਮਾਨੀ ਕਰਨਾ ਪਿਆ, ਜ਼ਿਆਦਤੀ ਕਰਨਾ ਪਿਆ। ਥੋੜੇ ਦਿਨ ਲੰਘੇ ਤੇ ਵੇਖਿਆ ਤੇ ਜਿਹੜੇ ਦੋ ਸਿਆਣੇ ਚੌਰੀ ਕੋਲ ਗਏ ਸਨ, ਉਹਨਾਂ ਦੀਆਂ ਮਰਿਆਂ ਦੀਆਂ ਲਾਸ਼ਾਂ ਜਿਹੜੀਆਂ ਨੇ ਜ਼ਮੀਨਾਂ ਦੇ ਵਿੱਚ ਪਾਈਆਂ ਗਈਆਂ। ਜਦੋਂ ਲਾਸ਼ਾਂ ਵੇਖੀਆਂ ਤੇ ਪਿੰਡ ਦੇ ਸਾਰੇ 'ਚ ਖਲਬਲੀ ਮੱਚ ਗਈ। ਲੋਕ ਨਸਣ ਭੱਜਣ ਲੱਗ ਪਏ ਵੀ ਕਿੰਨੇ ਮਾਰੇ ਨੇ। ਇੱਕ ਸਿਆਣੇ ਨੇ ਆਖਿਆ ਮੈਨੂੰ ਲੱਗਦਾ ਦੋਵੇਂ ਬਹਿਸੋ ਵੈਸਾ ਕਰਨ ਵਾਸਤੇ ਪਿੰਡ ਦੇ ਚੌਰੀ ਕੋਲ ਗਏ ਹਨ ਵੀ ਤੂੰ ਪਿੰਡ ਦਾ ਮਾਲ ਚੋਰੀ ਕਰਕੇ ਬਾਹਰ ਖਾਣਾ, ਇਹ ਤਾਂ ਕਰਕੇ ਮਾਰੇ ਗਏ ਨੇ। ਹੁਣ ਜਿਹੜੇ ਸਿਆਣੇ ਨੇ ਉਹ ਗੱਲ ਕੀਤੀ ਸੀ ਨਾ, ਉਹ ਸਿਆਣਾ ਜਿਹੜਾ ਨਾ, ਉਹ ਥੋੜੇ ਦਿਨਾਂ ਤੋਂ ਬਾਅਦ ਉਵੇਂ ਗਾਇਬ ਹੋ ਗਿਆ, ਉਹਦੀ ਲਾਸ਼ ਵੀ ਨਾ ਲੱਭੀ। ਹੁਣ ਪਿੰਡ ਦੇ ਵਿੱਚ ਪਤਾ ਲੱਗ ਗਿਆ, ਸਾਰਿਆਂ ਸਿਆਣਿਆਂ ਬਹਿ ਕੇ ਸੋਚ ਲਿਆ ਵੀ ਆਪਾਂ ਜਿਹੜੀ ਵੀ ਗੱਲ ਕਰਨੇ ਆ ਨਾ, ਉਹ ਪਿੰਡ ਦੇ ਚੌਰੀ ਕੋਲ ਪਹੁੰਚ ਜਾਂਦੀ। ਇਸ ਤੋਂ ਚੰਗਾ ਹੁਣ ਚੁੱਪ ਹੀ ਕਰ ਜਾਈਏ ਸਾਰੇ। ਹੁਣ ਉਧਰੋਂ ਜਿਹੜਾ ਪੜ੍ਹਿਆ ਲਿਖਿਆ ਮੁੰਡਾ ਸੀ, ਉਹ ਟਿਕਦਾ ਨਹੀਂ ਸੀ। ਉਹ ਪਿੰਡ ਦੇ ਸਾਰੇ ਸਿਆਣੇ ਇਕੱਠੇ ਕਰਦਾ। ਜਦੋਂ ਸਿਆਣੇ ਇਕੱਠੇ ਕਰਦੇ, ਸਿਆਣੇ ਖਮੋਸ਼ ਹੋ ਜਾਂਦੇ ਸਨ, ਉਹਦੀ ਗੱਲ ਦਾ ਕੋਈ ਬੰਦਾ ਜਵਾਬ ਨਹੀਂ ਸੀ ਦਿੰਦਾ। ਉਸ ਜਵਾਨ ਨਾਲ ਕੀ ਹੁੰਦਾ ਸੀ ਵੀ ਕਦੀ ਵੇਖਿਆ, ਕਦੀ ਕਿਸੇ ਛੱਪੜ ਦੇ ਵਿੱਚ ਉਹਦੀ ਮੱਝ ਡੁੱਬ ਕੇ ਮਰ ਗਈ, ਕਦੀ ਕੋਈ ਉਹਦਾ ਲੇਲਾ ਭਾਰੂ ਪਿੰਡ ਦਾ ਜਿਹੜਾ ਖੂਹ ਸੀ ਉਹਦੇ 'ਚ ਡਿੱਗ ਜਾਣਾ। ਜਦੋਂ ਉਹਦੀ ਫਸਲ ਪੱਕੀ ਹੋਣੀ, ਕਦੀ ਉਹਨੂੰ ਗੁਲਾਬੀ ਸੁੰਡੀ ਪੈ ਜਾਣੀ, ਕਦੀ ਉਹਨੂੰ ਅਮਰੀਕਨ ਸੁੰਡੀ ਪੈ ਜਾਣੀ। ਉਹਦਾ ਵੀ ਜੀਣਾ ਜਿਹੜਾ ਸੀ ਉਹ ਪਿੰਡ ਦੇ ਵਿੱਚ ਮੁਸ਼ਕਲ ਕਰ ਦਿੱਤਾ ਗਿਆ ਸੀ। ਨਾ ਉਹਦੇ ਨਾਲ ਕੋ ਟੁਰਦਾ ਸੀ ਪਿੰਡ 'ਚੋਂ, ਉਹ ਕੱਲਾ ਹੀ ਉਹ ਚੌਧਰੀ ਦੀ ਜਿਹੜੇ ਜ਼ੁਲਮ ਦੇ ਅੱਗੇ ਜਿਹੜਾ ਸ਼ਿਕਾਰ ਹੋ ਰਿਹਾ ਸੀ। ਬਾਕੀ ਸਾਰੇ ਚੁੱਪ ਕਰਕੇ ਬਹਿ ਰਹੇ ਸਨ। ਖੀਰ ਇੱਕ ਦਿਨ ਉਹ ਆਇਆ ਤੇ ਫਿਰ ਸਾਰਿਆਂ ਬਹਿ ਕੇ ਸੋਚਿਆ ਕਿ ਵਾਕਿਆ ਚੌਰੀ ਜ਼ਾਲਮ ਹੈ, ਇਹ ਤੋਂ ਜਾਨ ਛਡਾਈ ਜਾਵੇ।